ਮੇਰਾ ਨਾਮ ਪਾਲ ਸਿੰਘ ਹੈ ਅਤੇ ਸਾਡਾ ਜਿਹੜਾ ਗੋਤ ਹੈ ਉਹ ਪੁਰੇਵਾਲ ਆ। ਇਸ ਵਾਸਤੇ ਮੈਂ ਪਾਲ ਸਿੰਘ ਪੁਰੇਵਾਲ ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਮੇਰਾ ਜਨਮ ਜਲੰਧਰ ਜ਼ਿਲ੍ਹੇ ਦੇ ਇੱਕ ਵੱਡਾ ਪਿੰਡ ਹੈ ਬਿਲਗਾ, ਉੱਥੇ ਹੋਇਆ ਸੀ। ਬਿਲਗੇ ਮੇਰੇ ਨਾਨਕੇ ਹਨ। ਮੇਰਾ ਆਪਣਾ ਪਿੰਡ ਜਿਹੜਾ ਆ ਉਹ ਸ਼ੰਕਰ ਆ, ਉਹ ਨਕੋਦਰ ਦੇ ਕੋਲ ਆ, ਜਲੰਧਰ ਜ਼ਿਲ੍ਹੇ ਦੇ ਵਿੱਚ ਬੜਾ ਮਸ਼ਹੂਰ ਪਿੰਡ ਆ। ਅਤੇ ਮੈਂ ਮੁੱਢਲੀ ਤਾਲੀਮ ਜਿਹੜੀ ਆ ਉਹ ਆਪਣੇ ਪਿੰਡ ਖਾਲਸਾ ਹਾਈ ਸਕੂਲ ਸ਼ੰਕਰ ਤੋਂ ਪ੍ਰਾਪਤ ਕੀਤੀ ਅਤੇ ਉਸ ਤੋਂ ਬਾਅਦ ਦੁਆਬਾ ਕਾਲਜ ਅਤੇ ਜਲੰਧਰ DAV ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਬਾਅਦ ਦੇ ਵਿੱਚ ਇੱਕ BT ਕਰਨ ਤੋਂ ਬਾਅਦ ਟੀਚਿੰਗ ਦੀ ਜੋਬ 12-13 ਸਾਲ ਆਪਣੇ ਪਿੰਡ ਬਾਲਾ ਸਮਾਂ ਕੀਤੀ ਅਤੇ ਉਸ ਤੋਂ ਉਪਰੰਤ ਮੈਂ ਇੰਗਲੈਂਡ ਚਲੇ ਗਿਆ 65 ਦੇ ਵਿੱਚ। ਅਤੇ ਇੰਗਲੈਂਡ ਮੈਂ ਇੰਜੀਨੀਅਰਿੰਗ ਵਾਲੀ ਸਾਈਡ ਨੂੰ ਅਪਣਾਇਆ ਅਤੇ ਟੈਕਸਾਸ ਇੰਸਟਰੂਮੈਂਟਸ ਦੁਨੀਆ ਦੀ ਸਭ ਤੋਂ ਵੱਡੀ ਸੈਮੀ ਕੰਡਕਟਰ ਇੰਡਸਟਰੀ ਦੀ ਕੰਪਨੀ ਬੈਡਫੋਰਡ ਇੰਗਲੈਂਡ ਦੇ ਵਿੱਚ ਸੀ। ਉਹਦੇ ਵਿੱਚ ਮੈਂ ਸੀਨੀਅਰ ਇੰਜੀਨੀਅਰਿੰਗ ਟੈਕਨੀਸ਼ੀਅਨ ਦੇ ਤੌਰ 'ਤੇ ਜੁਆਇਨ ਕੀਤੀ ਜੋਬ ਅਤੇ ਮੈਂ 2 ਸਾਲ ਦੇ ਅੰਦਰ ਅੰਦਰ ਇੰਜੀਨੀਅਰ ਅਤੇ ਉਸ ਤੋਂ ਉਪਰੰਤ ਫਿਰ ਸੀਨੀਅਰ ਇੰਜੀਨੀਅਰ ਦੀ ਪੋਜੀਸ਼ਨ ਪ੍ਰਾਪਤ ਕੀਤੀ। ਉਸ ਕੰਪਨੀ ਲਈ ਬੜੇ ਵੱਡੇ ਪ੍ਰੋਜੈਕਟ ਕੀਤੇ ਅਮਰੀਕਾ ਵਿੱਚ ਅਤੇ ਸੈਂਟਰਲ ਅਮੈਰੀਕਾ, ਐਲ ਸੈਲਵਾਡੋਰ ਦੇ ਵਿੱਚ ਵੀ ਪ੍ਰੋਜੈਕਟ ਕੀਤੇ। ਅਤੇ ਉਸ ਤੋਂ ਉਪਰੰਤ 1974 ਦੇ ਵਿੱਚ ਅਸੀਂ ਪਰਿਵਾਰ ਸਮੇਤ ਕੈਨੇਡਾ ਆ ਗਏ। ਕੈਨੇਡਾ ਮੈਂ ਕੰਪਿਊਟਿੰਗ ਫੀਲਡ ਦੇ ਵਿੱਚ ਚਲੇ ਗਿਆ ਕਿਉਂਕਿ ਇੰਗਲੈਂਡ ਐਜ਼ ਇੰਜੀਨੀਅਰ ਮੈਂ ਕੰਪਿਊਟਰਾਂ ਨੂੰ ਵੀ ਵਰਤਦਾ ਸੀਗਾ ਅਤੇ ਕੰਪਿਊਟਰ ਫੀਲਡ ਵਿੱਚ ਵੀ ਮੈਂ ਹੇਠਾਂ ਤੋਂ ਨੌਕਰੀ ਲੋਅਰ ਲੈਵਲ ਤੋਂ ਸਟਾਰਟ ਕੀਤੀ, ਪਰ ਛੇਤੀ ਹੀ ਪ੍ਰੋਗਰਾਮਰ, ਸੀਨੀਅਰ ਪ੍ਰੋਗਰਾਮਰ, ਸੁਪਰਵਾਈਜ਼ਰ ਅਤੇ ਇੱਕ ਕੰਪਨੀ ਦਾ ਫਿਰ ਮੈਂ ਡਾਟਾ ਪ੍ਰੋਸੈਸਿੰਗ ਮੈਨੇਜਰ ਬਣਿਆ ਅਤੇ ਉਸ ਕੰਪਨੀ ਦੇ ਵਿੱਚ ਮੈਂ ਕੰਪਨੀ ਦਾ ਡਾਇਰੈਕਟਰ ਵੀ ਸੀ। ਸੋ ਗੁਰੂ ਦੀ ਮੇਰੇ 'ਤੇ ਕਿਰਪਾ ਰਹੀ ਹੈ। ਹਰ ਫੀਲਡ ਦੇ ਵਿੱਚ ਹੀ ਬਹੁਤ ਚੰਗੀ ਤਰ੍ਹਾਂ ਕੰਮ ਕੀਤਾ। ਬਹੁਤ ਜਿਨ੍ਹਾਂ ਨਾਲ ਵੀ ਸੰਪਰਕ ਹੋਇਆ ਉਹਨਾਂ ਨੇ ਬਹੁਤ ਸ਼ਲਾਘਾ ਕੀਤੀ ਕੰਮ ਦੀ ਹਰ ਇੱਕ ਥਾਂ। ਹੁਣ ਮੈਂ ਰਿਟਾਇਰਡ ਹਾਂ ਐਡਮਿੰਟਨ, ਪਿਛਲੇ 36 ਸਾਲ ਤੋਂ ਰਹਿ ਰਿਹਾ ਪਰਿਵਾਰ ਸਮੇਤ ਅਤੇ ਮੇਰੇ 2 ਬੇਟੇ ਨੇ, ਇੱਕ ਬੇਟੀ ਆ। ਉਹ ਬੇਟਾ ਵੱਡਾ ਜਿਹੜਾ ਆ ਉਹ ਇੰਗਲੈਂਡ ਆ ਅਤੇ ਉਹ ਵੀ PhD ਹੈ ਅਤੇ ਉਹ ਵੀ ਸੀਨੀਅਰ ਪੋਸਟ 'ਤੇ ਹੈ। ਛੋਟਾ ਕੰਪਿਊਟਿੰਗ ਫੀਲਡ ਵਿੱਚ ਆ। ਬੇਟੀ ਅਤੇ ਸਾਡੇ ਪ੍ਰਾਹੁਣੇ ਦੀ ਆਪਣੀ ਰੀਅਲ ਐਸਟੇਟ ਦੇ ਵਿੱਚ ਬਿਜ਼ਨਸ ਹੈਗੀ ਆ। ਸੋ ਇਹ ਮੇਰਾ ਪਰਿਵਾਰਕ ਪਿਛੋਕੜ ਹੈ। ਮੇਰਾ ਇੰਟਰਸਟ ਜਿਹੜਾ ਆ ਉਹ ਬਹੁਤ ਪਾਸੇ ਰਿਹਾ। ਪਾਕਿਸਤਾਨ ਦੇ ਵਿੱਚ ਮੈਂ 4-5 ਵਾਰ ਜਾ ਚੁੱਕਾ ਹਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਵਾਸਤੇ ਅਤੇ ਪਾਕਿਸਤਾਨ ਵਿੱਚ ਮੇਰੀ ਕਿਤਾਬ ਵੀ ਰਿਲੀਜ਼ ਹੋਈ ਸੀ 2007 ਵਿੱਚ ਹਿਜਰੀ ਕੈਲੰਡਰ ਅਤੇ 1994 ਵਿੱਚ 500 ਸਾਲਾ ਜੰਤਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਛਾਪੀ ਸੀਗੀ। ਅਤੇ ਇਸ ਤਰ੍ਹਾਂ ਮੇਰੇ ਜਿਹੜੇ ਆਪਣੇ ਕੰਮਕਾਰ ਦੇ ਨਾਲ ਦੂਜੇ ਪਰਸੂਟ ਮੇਰੇ ਇੰਟਰਸਟ ਵਾਲੇ ਆ ਉਹ ਵੀ ਚੱਲਦੇ ਰਹੇ। ਗੇਮਾਂ ਦੇ ਵਿੱਚ ਵੀ ਮੈਂ ਕਾਫੀ ਹਿੱਸਾ ਲੈਂਦਾ ਰਿਹਾ, ਉਹ ਵੀ ਦੱਸ ਦਿੰਦਾ ਹਾਂ। ਮੈਂ ਕਾਲਜ ਦੇ ਵਿੱਚ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਓਪਨ ਦੇ ਵਿੱਚ ਬਾਸਕਿਟਬਾਲ ਦੀ ਟੀਮ ਦਾ ਮੈਂਬਰ ਸੀ ਅਤੇ ਸਾਡੀ ਟੀਮ ਪਾਕਿਸਤਾਨ ਵੀ ਮੈਚ ਖੇਡਣ ਗਈ ਸੀ 1953 ਦੇ ਵਿੱਚ। ਮੈਂ ਪੰਜਾਬ ਨੂੰ ਸ਼ਤਰੰਜ ਵਿੱਚ ਵੀ ਰਿਪ੍ਰਜੈਂਟ ਕੀਤਾ 1961 ਵਿੱਚ ਨੈਸ਼ਨਲ ਚੈਂਪੀਅਨਸ਼ਿਪ ਵਿੱਚ। ਇੰਗਲੈਂਡ ਦੇ ਵਿੱਚ ਮੈਂ ਬੈਡਫੋਰਡਸ਼ਾਇਰ ਦੀ ਸ਼ਤਰੰਜ ਦੀ ਟੀਮ ਦਾ ਵੀ ਮੈਂਬਰ ਸੀ। ਸੋ ਚੈਸ ਵੀ ਮੈਂ ਬਹੁਤ ਉੱਚੇ ਲੈਵਲ 'ਤੇ ਖੇਲੀ ਆ। ਨਾਨਕਸ਼ਾਹੀ ਕੈਲੰਡਰ ਬਾਰੇ ਵੀ ਮੈਂ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਲੈਂਦਾ। ਨਾਨਕਸ਼ਾਹੀ ਜਿਸ ਵੇਲੇ ਮੈਂ 500 ਸਾਲਾ ਆਪਣੀ ਜੰਤਰੀ ਤਿਆਰ ਕਰ ਰਿਹਾ ਸੀ ਉਸ ਵੇਲੇ ਮੈਨੂੰ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਤਰੁੱਟੀਆਂ ਸੀ ਮੇਰੇ ਸਾਹਮਣੇ ਆਈਆਂ ਅਤੇ ਮੇਰੇ ਤੋਂ ਦੂਜੇ ਧਰਮਾਂ ਵਾਲੇ ਇੰਟਰਫੇਥ ਵਾਲੇ ਆਪਣੀਆਂ ਸਿੱਖ ਧਰਮ ਦੀਆਂ ਗੁਰਪੁਰਬਾਂ ਦੀਆਂ ਤਰੀਖਾਂ ਲੈਂਦੇ ਹੁੰਦੇ ਸਨ ਅਤੇ ਕਦੇ ਕਿਸੇ ਨੇ ਮੇਰੇ ਤੋਂ ਪੁੱਛਿਆ ਵੀ ਕਿ ਪੁਰੇਵਾਲ ਸਾਹਿਬ ਸਿੱਖਾਂ ਦਾ ਕਿਹੜਾ ਕੈਲੰਡਰ ਆ। ਮੈਂ ਉਹਨਾਂ ਨੂੰ ਇਹ ਕਹਿਣ 'ਤੇ ਮਜਬੂਰ ਹੋ ਜਾਂਦਾ ਸੀ ਕਿ ਸਾਡਾ ਆਪਣਾ ਕੋਈ ਕੈਲੰਡਰ ਨਹੀਂ, ਬਲਕਿ ਅਸੀਂ ਬਿਕਰਮੀ ਕੈਲੰਡਰ ਦੀਆਂ ਤਰੀਖਾਂ
ਬਿਕਰਮੀ ਕੈਲੰਡਰ ਨੂੰ ਹੀ ਆਪਣੀਆਂ ਤਰੀਕਾਂ ਲਈ ਵਰਤ ਰਹੇ ਹਾਂ। ਸੋ ਉਸ ਵੇਲੇ ਮੇਰੇ ਮਨ ਵਿੱਚ ਫਿਰ ਇਹ ਖਿਆਲ ਪੈਦਾ ਹੋਇਆ, ਅਸੀਂ ਆਪਣਾ ਕਿਉਂ ਨਾ ਕੈਲੰਡਰ ਤਿਆਰ ਕਰ ਲਈਏ, ਕਿਉਂ ਨਾ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਤਰੁੱਟੀਆਂ ਉਹਨਾਂ ਨੂੰ ਕੱਢ ਕੇ ਅਤੇ ਕੌਮ ਦਾ ਕੈਲੰਡਰ ਤਿਆਰ ਕੀਤਾ ਜਾਵੇ। ਕੌਮ ਦੀ ਜਿਹੜੀ ਵਿਲੱਖਣਤਾ ਆ ਉਸ ਦਾ ਇੱਕ ਇੰਪੋਰਟੈਂਟ ਅੰਗ ਜਿਹੜਾ ਉਹ ਕੈਲੰਡਰ ਹੁੰਦਾ ਹੈ ਹਰ ਇੱਕ ਕੌਮ ਦਾ, ਤਾਂ ਕਿ ਸਿੱਖ ਕੌਮ ਦਾ ਵੀ ਆਪਣਾ ਕੈਲੰਡਰ ਹੋਵੇ। ਅਤੇ ਇਸ ਵਾਸਤੇ ਮੈਂ ਇਹ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ 'ਤੇ ਕਾਫੀ ਸਾਲ ਲੱਗੇ। 92 ਅਤੇ 93 ਵਿੱਚ ਮੈਂ 2 ਵਾਰੀ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੂੰ ਉਹਨਾਂ ਦੀ ਕੋਠੀ ਮਿਲਿਆ। ਉਸ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ 94 ਦੇ ਵਿੱਚ ਮੈਂ ਆਪਣੇ ਪੇਪਰ ਭੇਜੇ ਜਿਹੜੇ ਕਿ 3-4 ਵਿਸ਼ਿਆਂ 'ਤੇ ਸਨ। ਅਤੇ ਉਸ ਤੋਂ ਬਾਅਦ 95 ਦੇ ਵਿੱਚ ਚੰਡੀਗੜ੍ਹ ਇੱਕ ਸੈਮੀਨਾਰ ਹੋਇਆ ਸੀ ਸਤੰਬਰ ਦੇ ਮਹੀਨੇ, ਉਹਦੇ ਵਿੱਚ 150 ਵਿਦਵਾਨ ਬੈਠੇ ਸਨ। ਉੱਥੇ ਮੈਂ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਕਿ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ। ਅਤੇ ਉਸ ਤੋਂ ਉਪਰੰਤ ਫਿਰ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ, ਬਹੁਤ ਸਾਰੀਆਂ ਮੀਟਿੰਗਾਂ ਹੋਈਆਂ। ਉਹਨਾਂ ਦਾ ਉਦੋਂ ਉਪਰੰਤ ਜੋ ਕੁਛ ਹੋਇਆ ਉਹ ਆਮ ਤੌਰ 'ਤੇ ਅਖਬਾਰਾਂ ਦੇ ਵਿੱਚ ਹੈ, ਆਪ ਸਭ ਨੂੰ ਪਤਾ ਹੀ ਹੈ।